ਅਗਲੀ ਖਬਰ ਵੱਲ ਚਲੀਏ। ਉਹ ਵੀ ਜੌਬਸ ਦੇ ਨਾਲ ਤੇ ਟੈਕਨੋਲੋਜੀ ਨਾਲ ਰਿਲੇਟਡ ਆ। IBM ਕੰਪਨੀ ਦੇ ਚੀਫ CEO ਅਰਵਿੰਦ ਕ੍ਰਿਸ਼ਨਾ, ਉਹਨਾਂ ਨੇ ਇਹ ਕਿਹਾ ਆ ਵੀ ਜੇ ਤੁਸੀਂ ਘਰਾਂ ਤੋਂ ਕੰਮ ਕਰਦੇ ਹੋ ਤੇ ਤੁਸੀਂ ਭੁੱਲ ਜਾਓ, ਜਿਹੜੀ ਪ੍ਰਮੋਸ਼ਨ ਆ ਉਹ ਹੋਊਗੀ, ਉਹ ਬਹੁਤ ਹਾਰਡ ਹੋਊਗੀ ਜਿਹੜੀ ਤੁਹਾਡੀ ਪ੍ਰਮੋਸ਼ਨ ਆ, ਜੇ ਤੁਸੀਂ ਘਰਾਂ ਤੋਂ ਹੀ ਕੰਮ ਕਰਦੇ ਆ। ਪਿਛਲੇ ਕੁਝ ਮਹੀਨਿਆਂ ਤੋਂ ਟੈਕਨੋਲੋਜੀ ਕੰਪਨੀ ਦੇ ਵਿੱਚ ਜਿੰਨੇ ਵੀ CEOs ਆ, ਉਹ ਕੋਸ਼ਿਸ਼ਾਂ ਕਰ ਰਹੇ ਆ ਵੀ ਜੋ EMPLOYEES ਆ ਮੁੜ ਕੇ ਆਪਣੇ ਆਫਿਸ ਆ ਜਾਣ ਤੇ ਆਫਿਸ ਤੋਂ ਕੰਮ ਕਰਨ, ਕਿਉਂਕਿ ਇਸ ਟਾਈਮ ਅਮਰੀਕਾ ਦੇ ਵਿੱਚ ਆਫਿਸ ਆਕੂਪੈਂਸੀ ਬਹੁਤ ਘੱਟ ਹੈਗੀ ਆ ਤੇ ਕਮਰਸ਼ੀਅਲ ਰੀਅਲ ਸਟੇਟ ਦੇ ਉੱਤੇ ਬਹੁਤ ਵੱਡਾ ਅਸਰ ਇਹਦਾ ਪੈ ਰਿਹਾ, ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਨੇ ਲੱਖਾਂ ਦੇ ਹਿਸਾਬ ਨਾਲ ਸਕੁਅਰ ਫੁਟੇਜ ਵਾਲੀਆਂ ਬਿਲਡਿੰਗਸ ਬਣਾਈਆਂ ਹੋਈਆਂ ਆ ਤੇ ਉਹ ਖਾਲੀ ਹੈਗੀਆਂ। ਇਸ ਟਾਈਮ IBM ਦੇ CEO ਅਰਵਿੰਦ ਕ੍ਰਿਸ਼ਨਾ ਦੇ ਮੁਤਾਬਕ ਉਹਨਾਂ ਨੇ ਬਲੂਮਸਬਰਗ ਨੂੰ ਦੱਸਿਆ ਵੀ IBM ਦੇ EMPLOYEE 3 ਦਿਨ ਘੱਟੋ ਘੱਟ ਕੰਮ ਕਰ ਰਹੇ ਹੈਗੇ ਆ। ਉਹ ਕਹਿੰਦੇ ਵੀ ਸ਼ਾਰਟ ਟਰਮ ਦੇ ਲਈ ਤੇ ਜੇ ਤੁਸੀਂ ਘਰ ਤੋਂ ਕੰਮ ਕਰਦੇ ਆ ਪ੍ਰੋਡਕਟਿਵ ਹੋਵੋਗੇ, ਪਰ ਲੌਂਗ ਟਰਮ ਦੇ ਲਈ ਇਹ ਸਹੀ ਨਹੀਂ ਹੈਗਾ। ਕਿਸ ਤਰ੍ਹਾਂ ਤੁਸੀਂ ਜਿਹੜੇ ਡਿਫਿਕਲਟ ਤੁਹਾਡੇ ਕਸਟਮਰਸ ਆ ਉਹਨਾਂ ਨੂੰ ਡੀਲ ਕਰਨਾ, ਹੋਰ ਲੋਕਾਂ ਦੇ ਨਾਲ ਕਿਸ ਤਰ੍ਹਾਂ ਡਿਫਰੈਂਟ ਕਲਾਇੰਟਸ ਦੇ ਨਾਲ ਕਿੱਦਾਂ ਕਿੱਦਾਂ ਡੀਲ ਕਰਨਾ ਆ, ਇਹ ਸਾਰਾ ਕੁਝ ਜਦੋਂ ਤੁਸੀਂ ਇਨ ਪਰਸਨ ਹੋਵੋਗੇ, ਤੁਸੀਂ ਇਦਾਂ ਦੀਆਂ ਜਿਹੜੀਆਂ ਸਕਿੱਲਸ ਆ ਉਹ ਸਿੱਖਦੇ ਹੈਗੇ ਆ। 2020 ਦੇ ਵਿੱਚ IBM ਨੇ ਅਰਵਿੰਦ ਕ੍ਰਿਸ਼ਨਾ ਨੂੰ CEO ਬਣਾਇਆ ਸੀ। ਉਹ ਤੋਂ ਬਾਅਦ ਆਪਾਂ ਦੇਖਿਆ ਹੀ ਆ ਵੀ ਕਰੋਨਾ ਵਾਇਰਸ ਆ ਗਿਆ, ਸੋ ਬਹੁਤ ਸਾਰੇ ਲੋਕਾਂ ਨੂੰ ਘਰਾਂ ਤੋਂ ਹੀ ਕੰਮ ਕਰਨਾ ਪਿਆ। ਪਰ ਹੁਣ ਉਹਨਾਂ ਨੇ ਇਹ ਕਿਹਾ ਆ ਵੀ ਜੇ ਤੁਸੀਂ ਚਾਹੁੰਦੇ ਆ ਵੀ ਮੈਨੇਜਰ ਲੈਵਲ ਦੀ ਪੋਜੀਸ਼ਨ ਤੁਹਾਨੂੰ ਮਿਲੇ ਜਾਂ ਤੁਹਾਡੀ ਪ੍ਰਮੋਸ਼ਨ ਹੋਵੇ, ਸੋ ਅਲਟੀਮੇਟਲੀ ਤੁਹਾਨੂੰ ਜਿਹੜਾ ਫੁੱਲ ਟਾਈਮ ਆਪਣੇ ਆਫਿਸ ਦੇ ਵਿੱਚ ਕੰਮ ਕਰਨ ਆਉਣਾ ਪਊਗਾ। ਪਿਛਲੇ ਦਿਨਾਂ ਦੇ ਵਿੱਚ IBM ਨੇ ਇਹ ਵੀ ਅਨਾਉਂਸ ਕੀਤਾ ਸੀ ਵੀ 7800 ਦੇ ਕਰੀਬ ਜੋ ਉਹਨਾਂ ਦੀਆਂ ਜੌਬਸ ਆ ਉਹ AI ਦੇ ਨਾਲ ਰਿਪਲੇਸ ਕੀਤੀਆਂ ਜਾਣਗੀਆਂ। ਜੀ ਬਿਲਕੁਲ, AI ਦੀਆਂ ਜਿਹੜੀਆਂ ਉਸਨੇ ਜੌਬਸ ਦੇ ਉੱਤੇ ਜਿਹੜਾ ਅਸਰ ਪਾਉਣਾ ਆ, ਉਹ ਡੈਫੀਨੇਟਲੀ ਇੱਕ ਚਿੰਤਾਜਨਕ ਸਬੱਬ ਹੈਗਾ ਆ, ਪਰ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ, ਕਿਉਂਕਿ ਕੰਪਨੀਆਂ ਨੇ ਇਵੈਂਚੁਅਲੀ ਆਪਣਾ ਇਹੀ ਦੇਖਣਾ ਵੀ ਸਾਨੂੰ ਫਾਇਦਾ ਜਿਹੜਾ ਆ ਉਹ ਕਿੱਥੇ ਆ। ਦੇ ਡੋਂਟ ਕੇਅਰ ਅਬਾਊਟ ਯੂ। ਬਹੁਤ ਹੀ ਬਿਜ਼ਨਸ ਹੁੰਦਾ ਵੀ ਬਿਜ਼ਨਸ ਵਧੀਆ ਜਿਹੜਾ ਉਹ ਚੱਲੇ, ਪਰ ਉਹ EMPLOYEES ਦੇ ਨਾਲ ਆ, ਪਰ EMPLOYEES ਦੀ ਉਹਨਾਂ ਦੇ ਕੋਲ ਹੁਣ ਇੱਕ ਵਿਕਲਪ ਜਿਹੜਾ ਉਹ ਆਉਣ ਜਾ ਰਿਹਾ ਆ, ਜਿਹੜਾ AI ਨੂੰ ਜਿਹੜਾ ਉਹਨਾਂ ਨੇ ਵਰਤਣਾ ਆ। ਸੋ ਗੈਟ ਰੈਡੀ, ਆਪਣੇ ਨਵੇਂ ਸਕਿੱਲ ਗੈਦਰ ਕਰਨੇ ਸ਼ੁਰੂ ਕਰੋ, ਪੜ੍ਹਾਈ ਦੇਖਣੀ ਆ, ਜਾਂ ਕੋਈ ਇੱਦਾਂ ਦਾ ਸਕੂਲ ਹੋਵੇ ਜਿੱਥੋਂ ਤੁਹਾਨੂੰ ਹੱਥਾਂ ਦੇ ਨਾਲ ਕੰਮ ਕਰਨ ਵਾਲੀ ਜਿਹੜੀ ਉਹ ਤੁਹਾਨੂੰ ਟੂਲਸ ਦੀ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਵਰਤਣੀਆਂ ਜਿਹੜੀਆਂ ਆਉਣ। ਸੋ ਕਾਫੀ ਵੱਡੇ ਪੱਧਰ ਦੇ ਉੱਤੇ ਚੇਂਜਸ ਆ ਸਕਦੇ ਆ ਅਗਲੇ ਕੁਛ ਸਾਲਾਂ ਦੇ ਵਿੱਚ, ਜਿਉਂ-ਜਿਉਂ AI ਨੇ ਹੋਰ ਇੰਟੈਲੀਜੈਂਟ ਜਿਹੜੀ ਆ ਉਹ ਹੁੰਦੇ ਜਾਣਾ ਆ।